ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਵੀ ਇਸ ਮੌਕੇ ਮਿਲੀਅਨਸ ਆਫ ਪੇजेस ਐਪਸਟੀਨ ਫਾਈਲਸ ਦੇ ਨਾਲ ਸੰਬੰਧਿਤ ਉਹਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਨੇ ਰਿਲੀਜ਼ ਕੀਤਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਲੱਖਾਂ ਹੀ ਇਸ ਦੇ ਵਿੱਚ ਜਿਹੜੇ ਡਾਕੂਮੈਂਟ ਆ ਉਹ ਅੱਜ ਰਿਲੀਜ਼ ਕੀਤੇ ਜਿਹੜੇ ਉਹ ਗਏ ਹੈਗੇ ਆ। ਸੋ ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਵੀ ਦੋ ਡਾਟਾ ਸੈਟਸ ਨੇ, ਜਿਹਦਾ ਨੰਬਰ 9 ਤੇ ਇੱਕ ਦਾ 11 ਆ, ਤੇ ਦੋਨਾਂ ਦੇ ਵਿੱਚ ਜਿਹੜੇ ਮਿਲੀਅਨਸ ਆਫ ਡਾਕੂਮੈਂਟ ਆ, ਇੱਕ ਡਾਟਾ ਸੈਟ 10 ਆ, ਉਹਦੇ ਵਿੱਚ 10,081 ਜਿਹੜੀਆਂ ਫਾਈਲਸ ਹੈਗੀਆਂ ਆ। ਸੋ ਇਹ ਇਸ ਟਾਈਮ ਦੱਸਿਆ ਗਿਆ ਆ। ਪੱਤਰਕਾਰਾਂ ਨੂੰ ਦੱਸਦੇ ਹੋਏ ਡੀਓਜੇ ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਦਾ ਇਹਨਾਂ ਡਾਕੂਮੈਂਟਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ, ਜਿਸ ਨੂੰ ਜਸਟਿਸ ਡਿਪਾਰਟਮੈਂਟ ਕਹਿੰਦੇ ਰਿਵਿਊ ਕਰ ਰਿਹਾ ਸੀ। ਪਿਛਲੇ ਸਾਲ ਦੇ ਵਿੱਚ ਕਾਂਗਰਸ ਨੇ ਇੱਕ ਬਿੱਲ ਪਾਸ ਕੀਤਾ ਸੀ, ਕਾਨੂੰਨ ਬਣਾਇਆ ਸੀ, ਜਿਸ ਦੇ ਤਹਿਤ ਡਿਪਾਰਟਮੈਂਟ ਆਫ ਜਸਟਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਦਸੰਬਰ ਮਹੀਨੇ ਦੀ, ਆਈ ਥਿੰਕ 18-19 ਤਰੀਕ ਸੀਗੀ, ਵੀ ਉਦੋਂ ਤੱਕ ਸਾਰੇ ਦਸਤਾਵੇਜ਼ ਜਿਹੜੇ ਉਹ ਰਿਲੀਜ਼ ਕਰਨ, ਪਰ ਉਹ ਆਪਣੀ ਉਸ ਡੈਡਲਾਈਨ ਨੂੰ ਮਿਸ ਕਰ ਗਏ ਸੀ। ਤੇ ਫਿਰ ਜਿਹੜੇ ਡਾਕੂਮੈਂਟ ਰਿਲੀਜ਼ ਜਿਹੜੇ ਕੁਝ ਹੋਏ ਸੀ, ਉਹਨਾਂ ਵਿੱਚੋਂ ਟਰੰਪ ਹੁਣਾਂ ਦੇ ਨਾਮ ਨੂੰ ਰਿਡੈਕਟ ਕਾਫੀ ਵੱਡੇ ਪੱਧਰ ਦੇ ਉੱਤੇ ਕੀਤਾ ਜਿਹੜਾ ਹੋ ਗਿਆ ਸੀਗਾ, ਤੇ ਉਸ ਦੀ ਕਾਫੀ ਜ਼ਿਆਦਾ ਇਹਨਾਂ ਨੂੰ ਤੋਏ ਦਾ ਸਾਹਮਣਾ ਕਰਨਾ ਪਿਆ। ਫਿਰ ਇਵੈਂਚੁਅਲੀ ਇਹਨਾਂ ਨੇ ਹੋਰ ਡਾਕੂਮੈਂਟ ਅੱਜ ਜਾ ਕੇ ਜਿਹੜੇ ਆ ਉਹ ਰਿਲੀਜ਼ ਕੀਤੇ ਆ। ਹੁਣ ਦਸਤਾਵੇਜ਼ਾਂ ਦੇ ਵਿੱਚ ਕੀ ਆ, ਕਿਹਨੂੰ ਰਿਡੈਕਟ ਕੀਤਾ ਗਿਆ, ਕੀ ਇਕੱਲੇ ਵਿਕਟਮਸ ਰਿਡੈਕਟ ਕੀਤੇ ਗਏ ਆ, ਜਾਂ ਕਈ ਲੋਕਾਂ ਨੂੰ ਇਸ ਦੇ ਵਿੱਚ ਬਚਾਇਆ ਗਿਆ ਆ, ਜਿਵੇਂ ਜਿਹੜੇ ਰਾਸ਼ਟਰਪਤੀ ਮੌਜੂਦਾ, ਸਾਬਕਾ ਰਾਸ਼ਟਰਪਤੀ, ਤੇ ਹੋਰ ਜਿਹੜੇ ਕਈ ਜਾਣਿਆਂ ਦੇ ਨਾਮ ਜਿਹੜੇ ਇਸ ਦੇ ਵਿੱਚ ਆਉਂਦੇ ਆ, ਵੱਡੇ ਵੱਡੇ ਲੋਕਾਂ ਦੇ, ਉਹ ਜਿਹੜੀ ਹੁਣ ਦੇਖਣ ਵਾਲੀ ਗੱਲ ਜਿਹੜੀ ਉਹ ਰਹੇਗੀ। ਸੋ 6 ਮਿਲੀਅਨ ਪੇਜ ਕਹਿੰਦੇ ਵੀ 30 ਦਿਨਾਂ ਦੇ ਵਿੱਚ ਰਿਵਿਊ ਇਹਨਾਂ ਨੇ ਜਿਹੜੇ ਉਹ ਕੀਤੇ ਆ, ਤੇ ਇਸ ਲਈ ਸਾਨੂੰ ਵਕਤ ਕਹਿੰਦੇ ਵੀ ਜ਼ਿਆਦਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਸੋ ਐਪਸਟੀਨ ਲਾਇਬ੍ਰੇਰੀ ਕਰਕੇ ਇਹ ਡਿਪਾਰਟਮੈਂਟ ਆਫ ਜਸਟਿਸ ਦੀ ਵੈਬਸਾਈਟ ਦੇ ਉੱਤੇ ਇੱਕ ਉਹਨਾਂ ਨੇ ਸਪੈਸ਼ਲ ਪੇਜ ਜਿਹੜਾ ਉਹ ਬਣਾਇਆ ਆ, ਐਪਸਟੀਨ ਲਾਇਬ੍ਰੇਰੀ ਕਰਕੇ, ਤੇ ਫਿਰ ਕਹਿੰਦੇ ਵੀ ਉੱਥੇ ਜਾ ਕੇ ਤੁਸੀਂ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟਸ ਆ, ਕੋਰਟ ਆਰਡਰਸ ਤੋਂ ਲੈ ਕੇ ਡੀਓਜੇ ਦੇ ਡਿਸਕਲੋਜ਼ਰ, ਫੋਇਆ ਦੇ ਰੈਕਡ, ਹੋਰ ਕਈ ਜਿਹੜੀਆਂ ਡਾਕੂਮੈਂਟਸ ਜਿਹੜੇ ਆ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਆ। ਪਰ ਅੱਜ ਕਈ ਲੱਖਾਂ ਹੀ, ਕਈ ਮਿਲੀਅਨ ਜਿਹੜੇ ਡਾਕੂਮੈਂਟਸ ਆ ਉਹ ਹੁਣੇ ਹੀ ਰਿਲੀਜ਼ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਐਪਸਟੀਨ ਦੇ ਫਾਈਲ ਦੇ ਨਾਲ, ਕੇਸ ਦੇ ਨਾਲ ਸੰਬੰਧਿਤ ਕਰ ਦਿੱਤੇ ਗਏ ਹੈਗੇ ਆ। ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਵੀ ਇਸ ਮੌਕੇ ਮਿਲੀਅਨਸ ਆਫ ਪੇजेस ਐਪਸਟੀਨ ਫਾਈਲਸ ਦੇ ਨਾਲ ਸੰਬੰਧਿਤ ਉਹਨਾਂ ਨੂੰ ਡਿਪਾਰਟਮੈਂਟ ਆਫ ਜਸਟਿਸ ਨੇ ਰਿਲੀਜ਼ ਕੀਤਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਲੱਖਾਂ ਹੀ ਇਸ ਦੇ ਵਿੱਚ ਜਿਹੜੇ ਡਾਕੂਮੈਂਟ ਆ ਉਹ ਅੱਜ ਰਿਲੀਜ਼ ਕੀਤੇ ਜਿਹੜੇ ਉਹ ਗਏ ਹੈਗੇ ਆ। ਸੋ ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਵੀ ਦੋ ਡਾਟਾ ਸੈਟਸ ਨੇ, ਜਿਹਦਾ ਨੰਬਰ 9 ਤੇ ਇੱਕ ਦਾ 11 ਆ, ਤੇ ਦੋਨਾਂ ਦੇ ਵਿੱਚ ਜਿਹੜੇ ਮਿਲੀਅਨਸ ਆਫ ਡਾਕੂਮੈਂਟ ਆ, ਇੱਕ ਡਾਟਾ ਸੈਟ 10 ਆ, ਉਹਦੇ ਵਿੱਚ 10,081 ਜਿਹੜੀਆਂ ਫਾਈਲਸ ਹੈਗੀਆਂ ਆ। ਸੋ ਇਹ ਇਸ ਟਾਈਮ ਦੱਸਿਆ ਗਿਆ ਆ। ਪੱਤਰਕਾਰਾਂ ਨੂੰ ਦੱਸਦੇ ਹੋਏ ਡੀਓਜੇ ਦੇ ਜਿਹੜੇ ਸਪੋਕਸਪਰਸਨ ਆ, ਉਹਨਾਂ ਨੇ ਕਿਹਾ ਵੀ ਵਾਈਟ ਹਾਊਸ ਦਾ ਇਹਨਾਂ ਡਾਕੂਮੈਂਟਸ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈਗਾ, ਜਿਸ ਨੂੰ ਜਸਟਿਸ ਡਿਪਾਰਟਮੈਂਟ ਕਹਿੰਦੇ ਰਿਵਿਊ ਕਰ ਰਿਹਾ ਸੀ। ਪਿਛਲੇ ਸਾਲ ਦੇ ਵਿੱਚ ਕਾਂਗਰਸ ਨੇ ਇੱਕ ਬਿੱਲ ਪਾਸ ਕੀਤਾ ਸੀ, ਕਾਨੂੰਨ ਬਣਾਇਆ ਸੀ, ਜਿਸ ਦੇ ਤਹਿਤ ਡਿਪਾਰਟਮੈਂਟ ਆਫ ਜਸਟਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਸੀ ਦਸੰਬਰ ਮਹੀਨੇ ਦੀ, ਆਈ ਥਿੰਕ 18-19 ਤਰੀਕ ਸੀਗੀ, ਵੀ ਉਦੋਂ ਤੱਕ ਸਾਰੇ ਦਸਤਾਵੇਜ਼ ਜਿਹੜੇ ਉਹ ਰਿਲੀਜ਼ ਕਰਨ, ਪਰ ਉਹ ਆਪਣੀ ਉਸ ਡੈਡਲਾਈਨ ਨੂੰ ਮਿਸ ਕਰ ਗਏ ਸੀ। ਤੇ ਫਿਰ ਜਿਹੜੇ ਡਾਕੂਮੈਂਟ ਰਿਲੀਜ਼ ਜਿਹੜੇ ਕੁਝ ਹੋਏ ਸੀ, ਉਹਨਾਂ ਵਿੱਚੋਂ ਟਰੰਪ ਹੁਣਾਂ ਦੇ ਨਾਮ ਨੂੰ ਰਿਡੈਕਟ ਕਾਫੀ ਵੱਡੇ ਪੱਧਰ ਦੇ ਉੱਤੇ ਕੀਤਾ ਜਿਹੜਾ ਹੋ ਗਿਆ ਸੀਗਾ, ਤੇ ਉਸ ਦੀ ਕਾਫੀ ਜ਼ਿਆਦਾ ਇਹਨਾਂ ਨੂੰ ਤੋਏ ਦਾ ਸਾਹਮਣਾ ਕਰਨਾ ਪਿਆ। ਫਿਰ ਇਵੈਂਚੁਅਲੀ ਇਹਨਾਂ ਨੇ ਹੋਰ ਡਾਕੂਮੈਂਟ ਅੱਜ ਜਾ ਕੇ ਜਿਹੜੇ ਆ ਉਹ ਰਿਲੀਜ਼ ਕੀਤੇ ਆ। ਹੁਣ ਦਸਤਾਵੇਜ਼ਾਂ ਦੇ ਵਿੱਚ ਕੀ ਆ, ਕਿਹਨੂੰ ਰਿਡੈਕਟ ਕੀਤਾ ਗਿਆ, ਕੀ ਇਕੱਲੇ ਵਿਕਟਮਸ ਰਿਡੈਕਟ ਕੀਤੇ ਗਏ ਆ, ਜਾਂ ਕਈ ਲੋਕਾਂ ਨੂੰ ਇਸ ਦੇ ਵਿੱਚ ਬਚਾਇਆ ਗਿਆ ਆ, ਜਿਵੇਂ ਜਿਹੜੇ ਰਾਸ਼ਟਰਪਤੀ ਮੌਜੂਦਾ, ਸਾਬਕਾ ਰਾਸ਼ਟਰਪਤੀ, ਤੇ ਹੋਰ ਜਿਹੜੇ ਕਈ ਜਾਣਿਆਂ ਦੇ ਨਾਮ ਜਿਹੜੇ ਇਸ ਦੇ ਵਿੱਚ ਆਉਂਦੇ ਆ, ਵੱਡੇ ਵੱਡੇ ਲੋਕਾਂ ਦੇ, ਉਹ ਜਿਹੜੀ ਹੁਣ ਦੇਖਣ ਵਾਲੀ
ਗੱਲ ਜਿਹੜੀ ਉਹ ਰਹੇਗੀ। ਸੋ 6 ਮਿਲੀਅਨ ਪੇਜ ਕਹਿੰਦੇ ਵੀ 30 ਦਿਨਾਂ ਦੇ ਵਿੱਚ ਰਿਵਿਊ ਇਹਨਾਂ ਨੇ ਜਿਹੜੇ ਉਹ ਕੀਤੇ ਆ ਅਤੇ ਇਸ ਲਈ ਸਾਨੂੰ ਵਕਤ ਕਹਿੰਦੇ ਵੀ ਜ਼ਿਆਦਾ ਜਿਹੜਾ ਉਹ ਲੱਗ ਰਿਹਾ ਹੈਗਾ ਆ। ਸੋ ਐਪਸਟੀਨ ਲਾਇਬ੍ਰੇਰੀ ਕਰਕੇ ਇਹ ਡਿਪਾਰਟਮੈਂਟ ਆਫ ਜਸਟਿਸ ਦੀ ਵੈਬਸਾਈਟ ਦੇ ਉੱਤੇ ਇੱਕ ਉਹਨਾਂ ਨੇ ਸਪੈਸ਼ਲ ਪੇਜ ਜਿਹੜਾ ਉਹ ਬਣਾਇਆ ਆ ਐਪਸਟੀਨ ਲਾਇਬ੍ਰੇਰੀ ਕਰਕੇ, ਤੇ ਫਿਰ ਕਹਿੰਦੇ ਵੀ ਉੱਥੇ ਜਾ ਕੇ ਤੁਸੀਂ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟਸ ਆ ਕੋਰਟ ਆਰਡਰਸ ਤੋਂ ਲੈ ਕੇ DOJ ਦੇ ਡਿਸਕਲੋਜ਼ਰ, ਫੋਇਆ ਦੇ ਰੈਕਡ, ਹੋਰ ਕਈ ਜਿਹੜੀਆਂ ਡਾਕੂਮੈਂਟਸ ਜਿਹੜੇ ਆ ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਆ। ਪਰ ਅੱਜ ਕਈ ਲੱਖਾਂ ਹੀ ਕਈ ਮਿਲੀਅਨ ਜਿਹੜੇ ਡਾਕੂਮੈਂਟਸ ਆ ਉਹ ਹੁਣੇ ਹੀ ਰਿਲੀਜ਼ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਐਪਸਟੀਨ ਦੇ ਫਾਈਲ ਦੇ ਨਾਲ ਕੇਸ ਦੇ ਨਾਲ ਸੰਬੰਧਿਤ ਕਰ ਦਿੱਤੇ ਗਏ ਹੈਗੇ ਆ।